ਅੱਜ ਦੀਆਂ ਖਬਰਾਂ ਵੱਲ ਚੱਲੀਏ, ਜਿਸ ਤਰ੍ਹਾਂ ਆਪਾਂ ਸਵੇਰੇ ਵੀ ਦੱਸਿਆ ਸੀ ਵੀ ਇੰਡੀਆ ਨੇ ਸਾਰੇ ਹੀ ਕੈਨੇਡੀਅਨ ਜੋ ਸਿਟੀਜ਼ਨ ਆ, ਉਹਨਾਂ ਦੇ ਵੀਜ਼ੇ ਰੱਦ ਕਰ ਦਿੱਤੇ ਆ ਤੇ ਉਸ ਨੂੰ ਲੈ ਕੇ ਹੁਣ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੀ ਖਬਰ ਆ, ਇਹ ਪੂਰਾ ਦਬਾਅ ਪੈਂਦਾ ਜਾ ਰਿਹਾ ਵੱਖ-ਵੱਖ ਮੁਲਕਾਂ ਦੇ ਉੱਤੇ ਤੇ ਨਵੀਂ ਲੇਟੈਸਟ ਨਿਊਜ਼ ਹੁਣ ਕੁਛ ਘੰਟੇ ਪਹਿਲਾਂ ਦੀ ਇਹ ਆ ਰਹੀ ਆ, ਸੀਬੀਸੀ ਜੋ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਆ, ਉਹਨਾਂ ਨੇ ਇਹ ਕਿਹਾ ਆ ਵੀ ਕੈਨੇਡਾ ਦੀ ਸਰਕਾਰ ਦੇ ਕੋਲ ਹੁਣ ਪ੍ਰੂਫ ਜਿਹੜੇ ਆ ਉਹਨਾਂ ਨੇ ਹੌਲੀ-ਹੌਲੀ ਦੇਣੇ ਸ਼ੁਰੂ ਕਰ ਦਿੱਤੇ ਹੈਗੇ ਆ। ਜਿਹੜੀ ਕਹਿੰਦੇ ਵੀ ਕਮਿਊਨੀਕੇਸ਼ਨ ਬਿਟਵੀਨ ਦਾ ਡਿਪਲੋਮੈਟਸ ਇੰਡੀਆ ਦੇ, ਉਹ ਜਿਹੜੇ ਜਿੱਦਾਂ ਮੰਨ ਲਓ ਈਮੇਲਸ ਲੈ ਲਓ, ਉਹਨਾਂ ਤੋਂ ਜੋ ਇਹ ਸਾਰੀਆਂ ਚੀਜ਼ਾਂ ਦਾ ਪਤਾ ਲੱਗਾ ਕਿਸ ਤਰ੍ਹਾਂ ਭਾਈ ਜਿਹੜਾ ਹਰਦੀਪ ਸਿੰਘ ਨਿੱਜਰ ਆ, ਉਹਨਾਂ ਦਾ ਕਤਲ ਕੀਤਾ ਗਿਆ ਹੈਗਾ। ਜੀ ਬਿਲਕੁਲ ਹਰਜੋਤ ਸਿੰਘ ਜੀ, ਸੀਬੀਸੀ ਦੀ ਇੱਕ ਨਵੀਂ ਜਿਹੜੀ ਰਿਪੋਰਟ ਆ ਉਹ ਆਈ ਆ, ਉਹਦੇ ਵਿੱਚ ਇਹ ਦਾਅਵਾ ਇਸ ਟਾਈਮ ਹੋ ਰਿਹਾ ਆ। ਕਹਿੰਦੇ ਵੀ ਇੰਡੀਅਨ ਡਿਪਲੋਮੈਟਸ ਦੀ ਜਿਹੜੀ ਕਮਿਊਨੀਕੇਸ਼ਨ ਆ ਇਸ ਕਤਲ ਮਾਮਲੇ ਵਿੱਚ ਉਹ ਕੈਨੇਡਾ ਦੇ ਹੱਥ ਹੈਗੀ ਆ। ਕੈਨੇਡੀਅਨ ਸਰਕਾਰ ਨੇ ਕਹਿੰਦੇ ਵੀ ਬਹੁਤ ਸਾਰੇ ਹਿਊਮਨ ਤੇ ਜਿਹੜੇ ਸਿਗਨਲਸ ਆ ਉਸ ਦੀ ਇੰਟੈਲੀਜੈਂਸ ਆ ਉਸ ਨੂੰ ਇਕੱਠਿਆਂ ਕੀਤਾ ਆ, ਜਿੱਥੋਂ ਇਹ ਪਤਾ ਲੱਗਦਾ ਆ ਵੀ ਜਿਹੜੇ ਭਾਈ ਨਿੱਜਰ ਹੁਣਾਂ ਦਾ ਜਿਹੜਾ ਕਤਲ ਕੀਤਾ ਗਿਆ ਆ ਉਸ ਵਿੱਚ ਇੰਡੀਆ ਦਾ ਕਿੰਨਾ ਕੁ ਜਿਹੜਾ ਉਹ ਹੱਥ ਆ। ਇਹਦੇ ਕਰਕੇ ਹੀ ਇਸ ਟਾਈਮ ਕੈਨੇਡਾ ਤੇ ਭਾਰਤ ਦੇ ਜਿਹੜੇ ਰਿਸ਼ਤੇ ਆ ਉਹ ਇਸ ਟਾਈਮ ਰੌਕ ਬਾਟਮ ਦੇ ਉੱਤੇ ਪਹੁੰਚੇ ਪਏ ਆ। ਇਹ ਇੰਟੈਲੀਜੈਂਸ ਕਹਿੰਦੇ ਵੀ ਕੱਲੀ ਕੈਨੇਡਾ ਤੋਂ ਹੀ ਨਹੀਂ ਆਈ, ਜਦ ਕਿ ਇਹ ਇੰਟੈਲੀਜੈਂਸ ਫਾਈਵ ਆਈਜ਼ ਇੰਟੈਲੀਜੈਂਸ ਅਲਾਇੰਸ ਆ ਉਸ ਦੇ ਵਿੱਚੋਂ ਵੀ ਇਹਨਾਂ ਨੂੰ ਪ੍ਰਾਪਤ ਹੋਈ ਹੋ ਸਕਦੀ ਆ। ਇਹ ਸੀਬੀਸੀ ਆਪਣੀ ਇਸ ਬੌਮਸ਼ੈਲ ਰਿਪੋਰਟ ਦੇ ਵਿੱਚ ਦਾਅਵਾ ਜਿਹੜੀ ਇਸ ਟਾਈਮ ਕਰ ਰਹੀ ਆ। ਗੁਰੂ ਘਰ ਦੇ ਬਾਹਰ ਹਰਦੀਪ ਸਿੰਘ ਨਿੱਜਰ ਹੁਣਾਂ ਨੂੰ ਸਦੀ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ ਜੂਨ 18 ਵਾਲੇ ਦਿਨ। ਕੈਨੇਡਾ ਦੇ ਨੈਸ਼ਨਲ ਸਿਕਿਉਰਿਟੀ ਤੇ ਇੰਟੈਲੀਜੈਂਸ ਐਡਵਾਈਜ਼ਰ ਜੋਡੀ ਥਾਮਸ ਉਹ ਭਾਰਤ ਵਿੱਚ ਵੀ ਗਏ ਸੀਗੇ ਅਗਸਤ ਦੇ ਵਿੱਚ ਵੀ, ਤੇ ਫਿਰ ਇਸ ਮਹੀਨੇ ਵੀ 4-5 ਦਿਨਾਂ ਦੇ ਲਈ ਉੱਥੇ ਜਾ ਕੇ ਆਏ ਸੀ। ਇਹ ਉਹੀ ਸਮਾਂ ਸੀਗਾ ਜਦੋਂ ਪ੍ਰਧਾਨ ਮੰਤਰੀ ਟਰੂਡੋ ਤੇ ਪ੍ਰਧਾਨ ਮੰਤਰੀ ਉੱਥੇ ਦੇ ਨਰਿੰਦਰ ਮੋਦੀ ਆਪਸ ਦੇ ਵਿੱਚ G20 ਦੇ ਦਰਮਿਆਨ ਮੁਲਾਕਾਤ ਜਿਹੜੀ ਉਹ ਕਰ ਰਹੇ ਸੀ। ਅੱਜ ਟਰੂਡੋ ਹੁਣਾਂ ਨੇ ਨਿਊਯਾਰਕ ਦੇ ਵਿੱਚ ਇੱਕ ਵਾਰੀ ਫੇਰ ਇਹ ਆਖਿਆ ਆ ਵੀ ਭਾਈ ਜਿਹੜਾ ਮੈਂ ਫੈਸਲਾ ਲਿਆ ਆ, ਇਹ ਐਲੀਗੇਸ਼ਨਸ, ਇਹ ਬਿਆਨ ਜਿਹੜਾ ਉਹ ਦੇਣ ਦਾ ਹਾਊਸ ਆਫ ਕਾਮਨਸ ਦੇ ਵਿੱਚ, ਇਹ ਕੋਈ ਲਾਈਟਲੀ ਨਹੀਂ ਜਿਹੜਾ ਉਹ ਦਿੱਤਾ ਗਿਆ। ਇਹ ਅਟਮੋਸਟ ਸੀਰੀਅਸਨੈਸ ਦੇ ਵਿੱਚ ਵੀ ਬਹੁਤ ਹੀ ਖਿਆਲ ਰੱਖ ਕੇ, ਬਹੁਤ ਹੀ ਧਿਆਨ ਦੇ ਨਾਲ ਹੀ ਮੈਂ ਜਿਹੜਾ ਇਹ ਕਰ ਰਿਹਾ ਆ। ਅਜੇ ਤੱਕ ਉਹਦਾ ਕੈਨੇਡੀਅਨ ਸਰਕਾਰ ਨੇ ਜਿਹੜੇ ਸਬੂਤ ਆ ਪੇਸ਼ ਨਹੀਂ ਕੀਤੇ, ਪਰ ਹੁਣ ਇਹ ਜਿਹੜੀ ਚੀਜ਼ ਇਸ ਟਾਈਮ ਜਿਹੜੀ ਸਾਹਮਣੇ ਆ ਰਹੀ ਆ ਵੀ ਭਾਰਤੀ ਡਿਪਲੋਮੈਟਸ ਦੀ ਜਿਹੜੀ ਕੋਈ ਕਮਿਊਨੀਕੇਸ਼ਨਸ ਕੈਨੇਡਾ ਦੇ ਹੱਥ ਦੇ ਵਿੱਚ ਆ, ਜਿਹੜੀ ਇਹ ਦਾਅਵਾ ਕਰਦੀ ਆ ਵੀ ਇਸ ਮੌਤ ਦੇ ਵਿੱਚ, ਇਸ ਕਤਲ ਦੇ ਵਿੱਚ ਇਹਨਾਂ ਦਾ ਜਿਹੜਾ ਆ ਉਹ ਹੱਥ ਹੋ ਸਕਦਾ ਹੈਗਾ ਆ। ਕਹਿੰਦੇ ਵੀ ਜਦੋਂ ਕੈਨੇਡਾ ਵਾਲਿਆਂ ਨੇ ਜਿਹੜੇ ਕੁਝ ਇੰਡੀਅਨਸ ਅਫੀਸ਼ੀਅਲਸ ਨੂੰ ਬੰਦ ਕਮਰਿਆਂ ਦੇ ਵਿੱਚ ਪੁੱਛਿਆ ਤਾਂ ਉਹਨਾਂ ਨੇ ਨਾ ਨਹੀਂ ਕੀਤੀ ਵੀ ਇੰਡੀਆ ਇਸ ਜਿਹੜੇ ਕਤਲ ਦੇ ਵਿੱਚ ਸ਼ਾਮਲ ਨਹੀਂ ਹੈਗਾ। ਸੋ ਇਹ ਹੁਣ ਇੱਕ ਬਹੁਤ ਵੱਡਾ ਨਵਾਂ ਕ੍ਰਾਈਸਿਸ ਇਸ ਟਾਈਮ ਸਾਹਮਣੇ ਆ। ਅੱਜ ਜੇਕ ਸੁਲਿਵਨ ਜੋ ਕਿ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਜੋ ਬਾਈਡਨ ਦੇ, ਉਹਨਾਂ ਦੇ ਯੂਐਸ ਦੇ, ਉਹਨਾਂ ਨੇ ਆਪ ਆਪਣੇ ਮੂੰਹੋਂ ਕਿਹਾ ਆ ਵੀ ਭਾਈ ਅਸੀਂ ਕੈਨੇਡਾ ਦੀ ਇਸ ਜਾਂਚ ਦੇ ਵਿੱਚ ਪੂਰੀ ਤਰ੍ਹਾਂ ਉਹਨਾਂ ਦਾ ਸਾਥ ਦੇ ਰਹੇ ਹਾਂ। ਅਸੀਂ ਭਾਰਤ ਦੇ ਨਾਲ ਵੀ ਗੱਲ ਕਰਾਂਗੇ ਵੀ ਭਾਈ ਤੁਸੀਂ ਵੀ ਇਸ ਜਾਂਚ ਦੇ ਵਿੱਚ ਹਿੱਸਾ ਪਾਓ, ਇਸ ਦੇ ਵਿੱਚ ਜਿਹੜਾ ਉਹ ਤੁਸੀਂ ਸਾਥ ਦੇਵੋ। ਸੋ ਲੱਗ ਰਿਹਾ ਆ ਵੀ ਇੰਡੀਆ ਦੇ ਚਿਹਰੇ ਤੋਂ ਇਹ ਜਿਹੜਾ ਪਰਦਾ ਆ ਹੌਲੀ ਹੌਲੀ ਬੇਨਕਾਬ ਜਿਹੜਾ ਹੋ ਰਿਹਾ ਆ। ਭਾਰਤੀ ਸਰਕਾਰ ਦੀ ਸ਼ਮੂਲੀਅਤ ਬਾਹਰਲੇ ਮੁਲਕ ਦੇ ਵਿੱਚ ਇੱਕ ਉੱਥੋਂ ਦੇ ਸਿਟੀਜ਼ਨ ਨੂੰ ਕਤਲ ਕਰ ਦੇਣਾ, ਉਸ ਦੇ ਵਿੱਚ ਜਿਹੜੇ ਇਹਨਾਂ ਦੇ ਹੱਥ ਆ ਰੰਗੇ ਨਜ਼ਰ ਆ ਰਹੇ ਨੇ। ਇੰਡੀਆ ਦੇ ਪ੍ਰਾਈਮ ਮਿਨਿਸਟਰ ਨੇ ਆਪਣੇ ਇੰਡੀਆ ਨੂੰ ਇੱਕ ਤਰ੍ਹਾਂ ਦੇ ਨਾਲ ਗਲੋਬਲ ਸਟੇਜ ਤੇ ਲਿਆਉਣ ਦੇ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਸੀਆਂ। ਇਹ ਇੱਕ ਬਹੁਤ ਵੱਡਾ ਸੈਟਬੈਕ ਹੋਊਗਾ। ਜਿਹੜੀਆਂ ਇਹ ਐਲੀਗੇਸ਼ਨ ਲੱਗੀਆਂ ਗਈਆਂ, ਇਹ ਉਸ ਟਾਈਮ ਐਗਜ਼ੈਕਟਲੀ ਲੱਗੀਆਂ ਗਈਆਂ ਈਵਨ ਦੋ ਬਾਈਡਨ ਐਡਮਿਨਿਸਟ੍ਰੇਸ਼ਨ ਚਾਈਨਾ ਦੇ ਮੁਕਾਬਲੇ ਇੰਡੀਆ ਨੂੰ ਤਰਜੀਹ ਦੇ ਰਹੇ ਸੀ, ਪਰ ਉਹਨਾਂ ਦੇ ਕਹਿੰਦੇ ਨਿਊਯਾਰਕਰ ਦੇ ਮੁਤਾਬਕ ਉਹਨਾਂ ਦੇ ਬੈਕ ਮਾਈਂਡ ਦੇ ਉੱਤੇ ਜੋ ਪ੍ਰਾਈਮ ਮਿਨਿਸਟਰ ਮੋਦੀ ਦਾ ਜੋ ਸਮਾਂ ਰਿਹਾ ਉੱਥੇ 8 ਸਾਲ ਦੇ ਕਰੀਬ, ਕਹਿੰਦੇ ਵੀ ਉਸ ਟਾਈਮ ਦੇ ਉੱਤੇ ਹਿਊਮਨ ਰਾਈਟਸ ਦੀਆਂ ਬਹੁਤ ਸਾਰੀਆਂ ਵਾਇਲੇਸ਼ਨ ਵੀ ਹੋਈਆਂ। ਇਹ ਉਹਨਾਂ ਦੀ ਅੱਖ ਦੇ ਵਿੱਚ ਹੈਗਾ। ਸੋ ਦੂਸਰੇ ਪਾਸੇ ਜਿਹੜੇ ਕੈਨੇਡਾ ਦੇ ਡਿਪਲੋਮੈਟ ਨੂੰ ਇੰਡੀਆ ਵਾਲਿਆਂ ਨੇ ਕੱਢਿਆ ਸੀ,
ਉਹਨਾਂ ਨੇ ਉਹ ਤਾਂ ਦਿਖਾ ਦਿੱਤਾ ਵੀ ਦੇਖੋ ਜੀ, ਤਾਕੀ ਬੰਦ ਕਰਦੇ ਜਾਂਦੇ ਹੋਏ ਬੜੇ ਗੁੱਸੇ 'ਚ ਜੀ, 4 ਮਿੰਟ 'ਚ ਭਜਾ ਦਿੱਤਾ ਡਿਪਲੋਮੈਟ ਜੇ ਉਹ ਕੋਈ ਭੱਜੇ ਨਹੀਂ ਸੀ। ਉਹ ਤੋਂ ਬਾਅਦ ਉਹ ਦਰਬਾਰ ਸਾਹਿਬ ਗਏ। ਦਰਬਾਰ ਸਾਹਿਬ ਦੇ ਵਿੱਚ ਉਹਨੇ ਮੱਥਾ ਟੇਕਿਆ, ਉਹਨਾਂ ਨੂੰ ਸਰੋਪੇ ਨਾਲ ਸਨਮਾਨਿਤ ਕੀਤਾ ਗਿਆ। ਬਾਹਰ ਉਹਨਾਂ ਨੂੰ ਪ੍ਰੈਸ ਕਾਨਫਰੰਸ ਪੁੱਛੇ ਗਏ ਕੁਐਸਚਨ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੈਗੇ ਆ, ਜੋ ਬਾਹਰ ਰੌਲਾ ਪੈਂਦਾ ਹੈਗਾ ਖਾਲਿਸਤਾਨ ਦਾ ਜਾਂ ਹੋਰ। ਤੇ ਉਹਨਾਂ ਨੇ ਇਹ ਕਿਹਾ ਵੀ ਅਸੀਂ ਕੈਨੇਡਾ ਮੁਲਕ ਹਰ ਇੱਕ ਫੇਥ ਵਾਲੇ ਬੰਦੇ ਦਾ ਵੈਲਕਮ ਕਰਦੇ ਹੈਗੇ ਆ। 3 ਵਾਰ ਉਹਨਾਂ ਨੂੰ ਕੁਐਸਚਨ ਪੁੱਛਿਆ ਤੇ ਤਿੰਨੇ ਵਾਰੀ ਉਹਨਾਂ ਨੇ ਸੇਮ ਆਨਸਰ ਦਿੱਤਾ। ਉਸ ਤੋਂ ਬਾਅਦ ਉਹ ਕੈਨੇਡਾ ਨੂੰ ਵਾਪਸ ਆ ਗਏ। ਜੀ, ਜੀ, ਬਿਲਕੁਲ। ਸੋ ਇਹ ਇਸ ਟਾਈਮ ਲੇਟੈਸਟ ਅਪਡੇਟ ਜਿਹੜੀ ਉਹ ਆ ਰਹੀ ਆ ਭਾਈ ਨਿੱਜਰ ਕਤਲ ਮਾਮਲੇ ਵਿੱਚ ਭਾਰਤ ਅਤੇ ਕੈਨੇਡਾ ਦੇ ਸੰਬੰਧਾਂ ਦੇ ਵਿੱਚ ਜੋ ਇਸ ਟਾਈਮ ਵਿਗਾੜ ਪਿਆ ਆ, ਉਸ ਦੇ ਬਾਬਤ ਇਹ ਜਿਹੜਾ ਇਸ ਟਾਈਮ ਦਾਅਵਾ ਕੀਤਾ ਜਾ ਰਿਹਾ ਆ, ਉੱਥੇ ਦੀ CBC ਜਿਹੜਾ ਨਿਊਜ਼ ਚੈਨਲ ਆ, ਵੀ ਉਹਨਾਂ ਦੇ ਹੱਥ ਜਿਹੇ ਸੋਰਸਿਸ ਆਏ ਨੇ। ਸੋਰਸਿਸ ਇਹ ਕਹਿ ਰਹੇ ਆ ਵੀ ਇੰਡੀਅਨ ਜਿਹੜੇ ਇੰਡੀਅਨ ਜਿਹੜੇ ਡਿਪਲੋਮੈਟਸ ਆ, ਉਹਨਾਂ ਦੀ ਕਮਿਊਨੀਕੇਸ਼ਨ ਹੱਥ ਦੇ ਵਿੱਚ ਆ, ਉਹਨਾਂ ਦੇ ਕੋਲ ਆ, ਜਿੱਥੋਂ ਇਹ ਜਿਸੇ ਬਿਹਾਫ ਦੇ ਉੱਤੇ ਹੀ ਕੈਨੇਡਾ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਇਸ ਟਾਈਮ ਇਹ ਦਾਅਵਾ ਕੀਤਾ, ਇਹ ਪੇਸ਼ ਕੀਤਾ, ਇੱਕ ਆਖਿਆ ਆ ਵੀ ਭਾਈ ਇੰਡੀਆ ਹੀ ਇਸ ਕਤਲ ਦੇ ਵਿੱਚ ਜ਼ਿੰਮੇਵਾਰ ਹੋ ਸਕਦਾ ਆ, ਇਸ ਦੇ ਵਿੱਚ ਸ਼ਾਮਲ ਹੋ ਸਕਦਾ ਆ। ਇੱਕ ਬਹੁਤ ਵੱਡੀ ਜਿਹੜੀ ਇਸ ਟਾਈਮ ਅਪਡੇਟ ਆ ਇਸ ਦੇ ਬਾਬਤ ਆ ਰਹੀ ਹੈਗੀ ਆ। ਇਹ ਵੀ ਜਿਹੜਾ ਨਾਲ ਹੀ ਦੱਸਦੇ ਜਾਈਏ, ਇੱਕ ਜਿਹੜੀ ਹੋਰ ਅਖਬਾਰ ਇਕਨੋਮਿਕ ਟਾਈਮਸ ਕਰਕੇ ਆ, ਉਹਨਾਂ ਨੇ ਫਾਈਨੈਂਸ਼ੀਅਲ ਟਾਈਮ ਉਹਨਾਂ ਨੇ ਅੱਜ ਇਹ ਦੱਸਿਆ ਆ, ਇਹ ਰਿਪੋਰਟ ਕੀਤਾ, ਇਹਨਾਂ ਨੇ ਵੀ ਨਵੀਂ ਚੀਜ਼ ਅੱਜ ਰਿਪੋਰਟ ਕੀਤੀ ਆ ਵੀ ਕਹਿੰਦੇ ਵੀ US ਦੇ ਜਿਹੜੇ ਰਾਸ਼ਟਰਪਤੀ ਜੋ ਬਾਈਡਨ ਤੇ ਜਿਹੜੇ 5 ਆਈਜ਼ ਦੇ ਹੋਰ ਮੈਂਬਰਸ ਆ, ਉਹਨਾਂ ਨੇ ਵੀ ਇਸ ਕਤਲ ਦੀ ਜਿਹੜੀ ਗੱਲ ਆ ਮੋਦੀ ਹੁਣਾਂ ਦੇ ਨਾਲ G20 ਸਮਿਟ ਦੇ ਵਿੱਚ ਚੱਕੀ ਸੀਗੀ। ਕਹਿੰਦੇ ਵੀ 3 ਉਹਨਾਂ ਦੇ ਕੋਲ ਅਜਿਹੇ ਸੋਰਸਿਸ ਆ, ਫਾਈਨੈਂਸ਼ੀਅਲ ਟਾਈਮ ਵਾਲੇ ਦਾਅਵਾ ਕਰ ਰਹੇ ਆ ਵੀ ਉਹਨਾਂ ਦੇ ਕੋਲ 3 ਅਜਿਹੇ ਸੋਰਸਿਸ ਅਵੇਲੇਬਲ ਆ ਜਿਹੜੇ ਇਹਨਾਂ ਡਿਸਕਸ਼ਨਸ ਤੋਂ ਵਾਕਿਫ ਨੇ ਵੀ ਰਾਸ਼ਟਰਪਤੀ ਬਾਈਡਨ ਨੇ ਤੇ 5 ਆਈਜ਼ ਦੇ ਜਿਹੜੇ ਹੋਰ ਮੈਂਬਰਸ ਆ, ਉਹਨਾਂ ਨੇ ਵੀ ਮੋਦੀ ਦੇ ਨਾਲ ਇਸ ਕਤਲ ਨੂੰ ਲੈ ਕੇ ਗੱਲ ਜਿਹੜੀ ਉਹ ਕੀਤੀ ਆ। ਸੋ ਮੋਦੀ ਹੁਣੀ ਕਸੂਤੇ ਜਿਹੜੇ ਇਸ ਦੇ ਵਿੱਚ ਫਸਦੇ ਜਾ ਰਹੇ ਹੈਗੇ ਆ ਤੇ ਕੈਨੇਡਾ ਨੇ ਇਹ ਜਿਹੜਾ ਇਸ ਟਾਈਮ ਸਟੈਂਡ ਇਸ ਬਾਬਤ ਜਿਹੜਾ ਉਹ ਲਿਆ ਆ, ਕੈਨੇਡੀਅਨ ਸਿਟੀਜ਼ਨ ਨੂੰ ਕੈਨੇਡਾ ਦੀ ਸੋਇਲ ਦੇ ਉੱਤੇ ਇੱਕ ਫੋਰਨ ਸਰਕਾਰ ਦੇ ਦੁਆਰਾ ਮਾਰਨ ਦਾ ਲੈ ਕੇ ਉਹ ਇਸ ਟਾਈਮ ਬਹੁਤ ਤਗੜਾ ਸਟੈਂਡ ਲੈ ਲਿਆ ਆ। ਤੇ ਹੁਣ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਇਸ ਦੇ ਕਰਕੇ ਕਾਫੀ ਥੱਲੇ ਨੂੰ ਜਿਹੜੇ ਉਹ ਗਏ ਨੇ ਤੇ ਨਵੇਂ ਤੋਂ ਨਵੇਂ ਜਿਹੜੇ ਸਬੂਤ ਆ ਇਸ ਦੇ ਬਾਬਤ ਜਿਹੜੇ ਆ ਉਹ ਆ ਰਹੇ ਹੈਗੇ ਆ। ਲੱਗਦਾ ਵੀ ਥੋੜੇ ਦਿਨਾਂ ਦੇ ਵਿੱਚ ਤੁਸੀਂ ਜਿਹੜੀ ਸਟੇਟਮੈਂਟ ਆ ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਤੋਂ ਵੀ ਖੁਦ ਸੁਣੋਗੇ।